ਚਲੋ। अस्सलाम वालेकुम जी। ਸੁਲੱਖਣ ਸਿੰਘ ਹੰਦਲ, ਪਿੰਡ ਸ਼ਮਸ਼ਾਬਾਦ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ, ਡਾਕਖਾਨਾ ਕੋਟ ਬਾਦਲ ਖਾਂ। ਇਹ ਸਾਡਾ ਵੀਰ ਆ, ਸਰਦਾਰ ਭਰਾ। ਇਹਨੇ ਸਾਨੂੰ ਆਪਣੇ ਪਿੰਡ ਦੇ ਵਿੱਚੋਂ ਮਸਜਿਦ ਦੀ ਵੀਡੀਓ ਬਣਾ ਕੇ ਭੇਜੀ, ਜਿਹੜੀ ਮਸਜਿਦ ਸਾਡੇ ਮੁਸਲਮਾਨ ਭਰਾਵਾਂ ਦੀ ਸੀਗੀ ਇਹਨਾਂ ਦੇ ਪਿੰਡ ਦੇ ਵਿੱਚ। ਉਹ ਮਸਜਿਦ ਸਰਦਾਰ ਜੀ ਹੁਣਾਂ ਨੇ ਸਾਨੂੰ ਉਹਦੀ ਵੀਡੀਓ ਭੇਜੀ, ਨਾਲੇ ਦੱਸਿਆ ਵੀ ਅਸੀਂ ਹਰ ਸਾਲ ਮਸਜਿਦ ਨੂੰ ਰੰਗ ਰੋਗਨ ਕਰਵਾਉਂਦੇ ਹਾਂ, ਮਸਜਿਦ ਦੀ ਸਫਾਈ ਦਾ ਖਿਆਲ ਰੱਖਦੇ ਹਾਂ, ਪੂਰਾ ਧਿਆਨ ਰੱਖਦੇ ਹਾਂ। ਮੇਰੇ ਕੋਲ ਉਹ ਵੀਡੀਓ ਮੌਜੂਦ ਵਾ। ਦੱਸਣ ਦਾ, ਗੱਲ ਕਰਨ ਦਾ ਮਕਸਦ ਇਹ ਆ ਵੀ ਨਫ਼ਰਤ ਫੈਲਾਉਣੀ ਜਾਂ ਸ਼ਰਪਸੰਦੀ ਦੀਆਂ ਗੱਲਾਂ ਕਰਨੀਆਂ ਜਾਂ ਕਿਸੇ ਨੂੰ ਬੁਰਾ ਭਲਾ ਕਹਿਣਾ। ਹਾਂ, ਸਾਡੇ ਵੱਡਿਆਂ ਨੇ ਵੀ ਸਾਨੂੰ ਇਹ ਗੱਲਾਂ ਹੀ ਦਸੀਆਂ ਵੀ ਸਾਡੇ ਜਿਹੜੇ ਸਰਦਾਰ ਭਰਾ ਸੀ ਨਾ, ਸਾਡਾ ਉਹਨਾਂ ਦੇ ਨਾਲ ਬਹੁਤ ਸੂਝ ਸੀ। ਬਲਕਿ ਸਾਡਾ ਜਿਹੜਾ ਪਿੰਡ ਵਾ, ਸਾਰਿਆਂ ਦਾ ਹੀ ਸਰਦਾਰਾਂ ਦੇ ਨਾਲ ਬੜਾ ਸੂਝ ਸੀ, ਤੇ ਸਰਦਾਰ ਭਰਾ ਹੀ ਬਾਰਡਰ ਤੱਕ ਨਿਭਾ ਕੇ ਗਏ। ਬਾਕੀ ਬੁਰੇ ਹਾਲਾਤ ਜ਼ਰੂਰ ਹੋਏ ਆ, ਨੁਕਸਾਨ ਵੀ ਬਹੁਤ ਹੋਏ ਆ। ਸ਼ਰਪਸੰਦੀ ਨਾਲ ਹੋ ਗਿਆ ਜਾਂ ਵਾਧੇ ਘਾਟੇ ਦੇ ਨਾਲ ਹੋ ਗਿਆ, ਜਿੱਦਾਂ ਵੀ ਹੋ ਗਿਆ, ਉਹਨਾਂ ਪੁਰਾਣੀਆਂ ਗੱਲਾਂ ਨੂੰ ਠਾਲ ਕੇ ਜਾਂ ਕਿਸੇ ਨੂੰ ਦੱਸ ਕੇ ਅਸੀਂ ਕੀ ਲੈਣਾ, ਕਿਉਂਕਿ ਅਸੀਂ ਇੱਧਰ ਆ ਗਏ, ਉਹ ਉੱਧਰ ਬੈਠੇ ਆ। ਹਰ ਇੱਕ ਦਾ ਵਕਤ ਚੰਗਾ ਗੁਜ਼ਰ ਰਿਹਾ, ਬਸ ਠੀਕ ਹੋ ਗਿਆ। ਤੇ ਬਾਕੀ ਮੇਰੇ ਕੋਲ ਮੇਰਾ ਚਾਚਾ ਵੀ ਬੈਠਾ, ਰਾਣਾ ਫਕੀਰ ਮੁਹੰਮਦ। ਇਹਨਾਂ ਦੇ ਕੋਲੋਂ ਵੀ ਪੁੱਛਦੇ ਆ ਵੀ ਤੁਹਾਡੇ ਬਜ਼ੁਰਗ ਤੁਹਾਨੂੰ ਕੀ ਦੱਸਦੇ ਸੀ, ਵੀ ਤੁਹਾਡੇ ਸਰਦਾਰਾਂ ਦੇ ਨਾਲ ਕੈਸੇ ਤਲਕ ਸੀ। ਹਾਂਜੀ ਬਾਈ ਜੀ। ਸਾਡੇ ਵੱਡੇ ਦੱਸਦੇ ਆ ਕਿ ਵੀ ਸਾਡੇ ਨਾਲ ਸਰਦਾਰਾਂ ਦੇ ਬਹੁਤ ਚੰਗੇ ਤਲਕ ਸੀ। ਘਰੇਲੂ ਆਉਣ ਜਾਣ, ਲੈਣ ਦੇਣ, ਵਿਆਹ ਸ਼ਾਦੀ, ਖੁਸ਼ੀ ਗਮੀ, ਮਤਲਬ ਸਾਰੀ ਸਾਂਝੀ ਹੁੰਦੀ ਸੀ। ਮਗਰ ਚੀਜ਼ ਇਹ ਆ ਕਿ ਬਈ ਸਾਨੂੰ ਨਹੀਂ ਪਤਾ ਕਿ ਅਜਾੜਿਆਂ ਦੇ ਵਿੱਚ ਕਿਸ ਵਜ੍ਹਾ ਤੋਂ ਜਾਂ ਕਿਸ ਗੱਲ ਤੋਂ ਕੋਈ ਚੰਦ ਅਨਾਸਰ ਨੇ ਮਤਲਬ ਕੋਈ ਵਾਧਾ ਘਾਟਾ ਕੀਤਾ ਹੋਵੇ, ਤੇ ਹੋ ਸਕਦਾ ਕਿਸੇ ਵਜ੍ਹਾ ਨਾਲ ਕਰਤਾ ਹੋਵੇ। ਸਹੀ ਮਗਰ ਗੱਲ ਆ। ਚੀਜ਼ ਇਹ ਆ ਕਿ ਬਈ ਵੱਡਿਆਂ ਦਾ ਦੱਸਣ ਇਹ ਆ ਕਿ ਵੀ ਸਾਡਾ ਘਰੇਲੂ ਵੀ, ਖੁਸ਼ੀ ਵੀ, ਗਮੀ, ਹਰ ਚੀਜ਼ ਮਤਲਬ ਸਾਡੀ ਸਾਂਝੀ ਸੀ। ਠੀਕ ਹੋ ਗਿਆ, ਠੀਕ ਹੋ ਗਿਆ। ਮੈਂ ਜੀ ਤਕਰੀਬਨ ਕੋਈ 20-25 ਬੰਦਿਆਂ ਦੇ ਇੰਟਰਵਿਊ ਕੀਤੇ ਆ, ਸਿਆਣਿਆਂ ਬੰਦਿਆਂ ਦੇ ਕੋਲ ਬੈਠਕ ਵੀ ਕੀਤੀ ਆ, ਬੈਠਾ ਵੀ ਆ। ਕਿਸੇ ਬੰਦੇ ਨੇ ਇਹ ਗੱਲ ਨਹੀਂ ਕਹੀ ਵੀ ਸਾਡੇ ਨਾਲ ਕਿਸੇ ਨੇ ਮਾੜੀ ਕੀਤੀ। ਹਾਲਾਂਕਿ ਉਹਨਾਂ ਦੇ ਵਿੱਚ ਹੀ ਅਸੀਂ ਰਹਿੰਦੇ ਆਏ ਆ, ਉਹਨਾਂ ਦੇ ਵਿੱਚ ਹੀ ਜੰਮੇ ਪਲੇ ਸਾਡੇ ਵੱਡੇ ਜਿਹੜੇ ਸੀਗੇ ਉੱਥੇ ਹੀ ਰਹਿੰਦੇ ਸੀਗੇ। ਤੇ ਬਾਕੀ ਕਹਿੰਦੇ ਹੁੰਦੇ ਆ ਨਾ ਜੀ ਕਿ ਬੁਰਾ ਵਕਤ ਜਿਹੜਾ ਉਹ ਕਿਸੇ ਤੇ ਆਵੇ ਨਾ, ਤੇ ਵਾਧੇ ਘਾਟੇ ਹੋ ਗਏ। ਹੁਣ ਉਸ ਵਕਤ ਨੂੰ ਅਸੀਂ ਯਾਦ ਕਰਕੇ ਜਾਂ ਉਹਦਾ ਸਬਕ ਗਾਂਹ ਵਾਲੀ ਨਸਲ ਨੂੰ ਦੇ ਕੇ ਕੀ ਲੈਣਾ। ਬਹੁਤ ਸ਼ੁਕਰੀਆ ਜੀ।